इत्थों वो जिहड़ा सी ना जैलदार हाँ जी। ओहदी सी इधर किते लड़की के भैन व्याही। अच्छा। वो वापस आई आ छांगी वाल व्याही छांगी उतों वापस आई तो राते के जेह्ड़े लोग सन इन्हां उहनूं लुੱਟ लिया। अच्छा। हैं जी वो फिर इत्थे आन के अपने भरा को रोई पिटी। ये फिर जिन्ने पैसे सन है इत्थे बैठे सिख इन्हां सारियां फिर वो डंडे सोटे उदों तलवारां ते बरछियां ही हन। हाँ जी। वो लैके ते इह रस्ते फिर पीजोकियां दी गए ने। अच्छा। पीजोकियां दे लंघ के ते परां जाके ते रत्ते फिर इन्हां ना उस पिंड दे विच अग्ग लाई है ते लोकां नूं मारिया। 22 बंदे रत्ते दे मारे सन इन्हां उसदे सिखां ने। सब नूं जमीन भांडे वाला जिहड़ा सिख सी ਉਹਦਾ ਕੀ ਨਾਂ ਸੀ? खजान सिंह सी, दवान सिंह सी। अच्छा। हैं जी तो मंगा सिंह सी, मुंशी सिंह सी। ਇਹ ਜਿਹੜੇ ਹਨ ਸਿੱਖ ਪੁਰਾਣੇ ਹਨ। ਅੱਛਾ ਇਹਨਾਂ ਦੇ ਵੀ ਵਾਹ ਜ਼ਮੀਨ ਸੀ। ਆ ਕਪੂਰ ਸਿੰਘ ਸੀ, ਸੋਹਣ ਸਿੰਘ ਸੀ। हैं जी ਇਹ ਤੇ ਜਾਂ ਉਡਨੇ ਪੁੱਡਨੇ ਹਨ ਦੋਏ ਭਰਾ। अच्छा। हाँ उड़ने पुड़ने की मतलब? मतलब है कि थोड़ी बहुत चीज खो खा लियानी। अच्छा। चोरी चोरी करते सन। आहो 18-20 ਖੂਹ ਹਨ ਸਾਡੇ। ਕੋਈ ਨਾਂ ਚੇਤਾ ਕਿਹੜੇ ਕਿਹੜੇ ਖੂਹ ਕਿਹੜੇ ਨਾਂ ਤੇ ਵੱਜਦਾ ਸੀ? ਇੱਕ ਖੂਹ ਨੂੰ ਧਰੇਕਾਂ ਵਾਲਾ ਆਂਦੇ ਹਨ। ਇੱਕ ਸੀ ਇੱਧਰ ਉਹ ਤੂਤਾਂ ਵਾਲਾ ਆਂਦੇ ਹਨ। ਅੱਛਾ। ਇੱਥੇ 2 ਖੂਹ ਸਨ ਸਿੱਖਾਂ ਦੇ ਉਹਨਾਂ ਨੂੰ ਪੇੜਾ ਆਂਦੇ ਹਨ। ਅੱਛਾ। ਇੱਕ ਪਰੇ ਖੂਹ ਸੀ ਕੋਈ 4 ਕਿੱਲੇ ਉਸ ਨੂੰ ਬੋੜਾ ਖੂਹ ਆਂਦੇ ਹਨ। ਹੈਂ ਜੀ 2 ਇਹ ਘਰਾਂ ਵਿੱਚ ਥਾਂ ਹਨ 2 ਖੂਹ ਇਹਨਾਂ ਨੂੰ ਨਵੇਂ ਖੂਹ ਆਂਦੇ ਹਨ। ਅੱਛਾ ਨਵਾਂ ਖੂਹ। ਹਾਂ ਇੱਥੇ ਸੀ ਇੱਕ ਉਹਨੂੰ ਵਾਲਿਆਂ ਵਾਲਾ ਖੂਹ ਆਂਦੇ ਹਨ ਉਹ ਉਹਨਾਂ ਦੀ ਬਰਾਦਰੀ ਦਾ ਸੀ। ਸਹੀ। ਸਾਡਾ ਖੂਹ ਸੀ ਅੱਗੇ ਉਹਨੂੰ ਹਾਜੀਆਂ ਵਾਲਾ ਆਂਦੇ ਸਨ। ਅੱਛਾ। ਤੁਹਾਡੇ ਨਾਲ ਕਿਹੜੇ ਕਿਹੜੇ ਬੱਚੇ ਪੜ੍ਹਦੇ ਸਨ ਕੋਈ ਨਾਂ ਚੇਤਾ ਨੇ? ਨਾ ਹੁਣ ਬਚਪਨ ਸੀ ਇੰਨੇ ਤੇ ਨਹੀਂ। ਇੱਕ ਪੇਜੋ ਕਹਿੰਦਾ ਸੀ ਹੀਰਾ ਸਿੰਘ ਉਹਦਾ ਪੁੱਤਰ ਸੀ ਬਾਲ ਸਿੰਘ, ਸੱਜਾ ਸਿੰਘ, ਤਾਰਾ ਸਿੰਘ। ਅੱਛਾ। ਉਹਨਾਂ ਦਾ ਬੱਚਾ ਸੀ ਕਰਨੈਲ ਸਿੰਘ ਉਹ ਸਾਡੇ ਨਾਲ ਪੜ੍ਹਦਾ ਸੀ। ਕਰਨੈਲ ਸਿੰਘ ਪੜ੍ਹਦਾ ਸੀ ਤੁਹਾਡੇ ਨਾਲ? ਹਾਂ ਸਹੀ ਹੋ ਗਿਆ। ਉਹ ਹਿੰਦੂਆਂ ਦੇ ਬੱਚੇ ਸਨ। ਮੈਂ ਦਵਾਈਆਂ ਬੱਚੇ ਪੜ੍ਹਦੇ ਹਾਂ ਰਾਤ ਤੋਂ ਬਸਾਵਾਂ ਤੋਂ ਪੜ੍ਹਦੇ ਸਨ। ਅੱਛਾ। ਇਹ ਜੀ ਸਾਹਮਣੇ ਪਿੰਡ ਆਕੀ ਮਾਛੀ ਇੱਥੇ ਅਸੀਂ ਅੱਜ ਆਏ ਆ ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਇਹ ਪਿੰਡ ਹੈ ਤੇ ਇੱਥੇ ਵੇਖਾਂਗੇ ਕਿ ਕੋਈ ਸਾਨੂੰ ਬਜ਼ੁਰਗ ਮਿਲ ਗਿਆ ਤੇ ਉਹਦਾ ਇੰਟਰਵਿਊ ਕਰਾਂਗੇ। ਇੱਥੋਂ ਸਿੱਖ ਵੀ ਗਏ ਨੇ ਤੇ ਮਹਾਜਰ ਵੀ ਆਏ ਨੇ। अस्सलाम वालेकुम जी, सत श्री अकाल, आदाब दोस्तों। सब दा पंजाब दी टीम पिंड आकी माछी दे विच पहुंचे हैं ਜਿਹੜੀ तहसील पसरूर ते ज़िला सियालकोट है। तो अज असी इस पिंड की तारीख पुछांगे बजुर्गों के जुबानी। इन्हां दी उम्र काफ़ी थी उस वेले ते इस पिंडों सिख हिजरत करके इंडिया गए। इह सिखां दा ते हिंदुआं दा पिंड सी ते नाल मुसलमान जट्टां दा पिंड सी। ते इन्हां कोलों पुछदे इस पिंड की तारीख की कहानी। आओ मिलीए ते गलबात साझी करिए। अस्सलाम वालेकुम। वालेकुम सलाम। की हाल चाल है? बहुत अच्छा, अल्लाह का शुक्र है। की नाम है अपना? मोहम्मद यूनस। मोहम्मद यूनस। ते तुहाडे वालिद साहब दा? फरोजदीन। फरोजदीन। हाँ। ते दादा जी दा? उन्हां दा नाम हाजी खेड़ा। हाजी खेड़ा। हाँ सही हो गया। बुजुर्गो ए जिहड़ा पिंड है हाँ जी इहदा पूरा नाम दस दिओ। पूरा नाम ही ये शुरू तो सुन रहे आकी माछी। आकी माछी। हाँ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਸ ਦੇ ਨਾਲ ਆਲੇ ਦੁਆਲੇ ਸਾਡੇ ਨਜ਼ਦੀਕ ਪੇਜੋ ਕੇ, ਹਾਂਜੀ, ਉਦੋਂ ਕੇ, ਹਾਂਜੀ, ਮਹਿਮਦ ਵਾਲੀ, ਹਾਂਜੀ, ਬਸਰਾ, ਹਾਂਜੀ,
ਜੀ ਜੀ ਚੰਗੀ, ਸਹੀ ਹੋ ਗਿਆ। ਪਾਣ, ਉਦੋਂ ਫਤਾ, ਹੂੰ ਇਹ ਚਫੇਰੇ ਤੇ ਇਸ ਤੋਂ ਨਾਲ ਫਿਰ ਹੋਰ ਵੀ ਦੱਸ ਦਈਏ ਕਿ ਨਹੀਂ ਨਹੀਂ, ਬੜੇ ਨੇ, ਬਹੁਤ ਨੇ। ਅੱਛਾ, ਤਹਿਸੀਲ ਇਹਦੀ ਕਿਹੜੀ ਹੈ ਪਸਰੂਰ, ਤੇ ਜ਼ਿਲ੍ਹਾ? ਸਿਆਲਕੋਟ, ਸ਼ੁਰੂ ਤੋਂ ਹੀ ਸਿਆਲਕੋਟ ਜ਼ਿਲ੍ਹਾ? ਸ਼ੁਰੂ ਤੋਂ ਸਿਆਲਕੋਟ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਸ ਪਿੰਡ ਦੀ ਕਹਾਣੀ ਪੁੱਛਣੀ ਤੁਹਾਡੇ ਕੋਲੋਂ। ਤੁਹਾਡੀ 47 ਵੇਲੇ ਕਿੰਨੀ ਉਮਰ ਸੀ? ਉਹ ਤਕਰੀਬਨ 12-13 ਸਾਲ ਉਮਰ ਸੀ। 12-13 ਸਾਲ। ਹਾਂ। ਚੰਗੀ ਭਲੀ ਹੋਸ਼ ਸੀ ਤੁਹਾਨੂੰ? ਬੜੀ ਹੋਸ਼ ਸੀ। ਇਸ ਪਿੰਡ ਦੀਆਂ ਕਿੰਨੀਆਂ ਲੰਬੜਦਾਰੀਆਂ ਸੀ? 2। ਕੀ ਨਾਂ ਸੀ ਲੰਬੜਦਾਰਾਂ ਦੇ? ਇਸ ਦਾ ਨਾਂ ਗੁਲਾਮ ਅਹਿਮਦ ਸੀ, ਜਿਹੜਾ ਮੁਸਲਮਾਨਾਂ ਦਾ ਲੰਬੜਦਾਰ ਸੀ। ਹਾਂਜੀ। ਤੋ ਹਿੰਦੂਆਂ ਦਾ ਲੰਬੜਦਾਰ ਸਿੱਖ ਜਿਹੜਾ ਸੀ ਨਾ, ਉਹਦੇ ਨਾਂ ਸੀ ਪਤਾ ਨਹੀਂ, ਖਜਾਨ ਸਿੰਘ ਸੀ। ਅੱਛਾ, ਸਿੱਖ ਸੀ? ਸਿੱਖ ਸੀ ਉਹ। ਅੱਛਾ, ਤੇ ਬਰਾਦਰੀਆਂ ਕਿਹੜੇ ਕਿਹੜੇ ਰਹਿੰਦੀਆਂ ਸੀ ਇਸ ਪਿੰਡ ਦੇ ਵਿੱਚ? ਇਹਦੇ ਵਿੱਚ ਜਠੌਲ ਬਰਾਦਰੀ ਸੀ। ਜੱਟ? ਜੱਟ। ਅੱਛਾ। ਉਹ ਸਿੱਖ ਜਿਹੜੇ ਹਨ ਉਹ ਵੀ ਜਾਟੀ ਜਠੌਲ ਹੀ ਸਨ। ਅੱਛਾ। ਮੁਸਲਮਾਨ ਵੀ ਜਠੌਲ, ਤੇ ਇੱਕ ਵਾਲਾ ਬਰਾਦਰੀ, ਕੁਝ ਇਹ ਬਾਹਰੋਂ ਆਏ ਸੀ। ਅੱਛਾ, ਵਾਲਿਆਂ ਦੇ ਵੀ ਘਰ ਹੈ ਸਨ? ਵਾਲਿਆਂ ਦੇ ਵੀ ਘਰ ਹੈ। ਤੇ ਹਿੰਦੂ ਵੀ ਰਹਿੰਦੇ ਸਨ? ਨਹੀਂ, ਸਿਰਫ ਸਿੱਖ ਰਹਿੰਦੇ ਹਨ, ਖੱਤਰੀ ਕੋਈ ਨਹੀਂ? ਕੋਈ ਹਿੰਦੂ ਖੱਤਰੀ ਨਹੀਂ ਸੀ। ਸਹੀ ਹੋ ਗਿਆ। ਹਾਂ। ਤੇ ਜਿਹੜੇ ਆਲੇ ਦੁਆਲੇ ਪਿੰਡ ਲੱਗਦੇ ਨੇ, ਹਾਂ ਜੀ, ਇਹਨਾਂ ਵਿੱਚ ਮੁਸਲਮਾਨ ਜ਼ਿਆਦਾ ਰਹਿੰਦੇ ਸਨ ਕਿ ਸਿੱਖ ਜਾਂ ਹਿੰਦੂ? ਇਹਨਾਂ ਵਿੱਚ ਜ਼ਿਆਦਾ ਸਿੱਖ ਸਨ। ਅੱਛਾ, ਸਿੱਖਾਂ ਦੇ ਸਨ। ਹਾਂ। ਸਹੀ ਹੋ ਚੰਦ ਪਿੰਡ ਜਿਹੜੇ ਨੇ ਉਹ ਤੇ ਮੁਸਲਮਾਨਾਂ ਦੇ ਹਨ। ਜਿਸ ਤਰ੍ਹਾਂ ਇੱਥੇ ਆਇਆ ਸਾਨ ਗੇਲੇ, ਸੜਕ ਭੋਰੇ, ਹਾਂਜੀ ਤੋ ਲੱਖਣ ਕੇਵੇ, ਹਾਂਜੀ ਪਾਣੇ, ਜੀ। ਉਦੋਂ ਫਤਿਹ ਜਰਾਲੇ ਮਿਲੇ ਸਨ। ਭਲੇਰ ਜ਼ਿਆਦਾ ਸਿੱਖ ਸਨ। ਅੱਛਾ। ਬਸਰਾਈ ਵੀ ਸਿੱਖ, ਅੱਧੇ ਤੇ ਅੱਧੇ ਮੁਸਲਮਾਨ ਸਨ। ਤੋ ਮਹਿਮਦਵਾਈ ਵੀ ਜ਼ਿਆਦਾ ਸਿੱਖ ਸਨ। ਸਹੀ ਹੋ ਗਿਆ। ਐਸੇ ਤਰ੍ਹਾਂ ਦੀ ਰਲੀ ਮਿਲੀ ਸੀ। ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਨਹੀਂ, ਕਿੱਥੇ ਪੜਨ ਜਾਂਦੇ ਸੀ? ਇਹ ਤੋਂ ਪ੍ਰਾਇਮਰੀ ਸਕੂਲ ਭੇਜੋ ਕੇ ਸੀ, ਉੱਥੇ ਪੜ੍ਹਦੇ ਸਾਂ। ਤੁਸੀਂ ਵੀ ਪੜ੍ਹਦੇ ਰਹੇ ਹੋ? ਜੀ। ਕਿੰਨਵੀਂ ਤੱਕ ਪੜ੍ਹੇ ਹੋ? ਮੈਂ ਮੈਟ੍ਰਿਕ ਕੀਤੀ। ਮੈਟ੍ਰਿਕ ਕੀਤੀ? ਜੀ। ਜਦੋਂ 47 ਦੇ ਵਿੱਚ ਤੁਸੀਂ ਲੋਕ ਇਕੱਠੇ ਵੱਸਦੇ ਸੀ, ਹਾਂਜੀ, ਉਦੋਂ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਕਿਸ ਤਰ੍ਹਾਂ ਸੀ? ਅਸੀਂ ਇੱਕ ਦੂਸਰੇ ਨਾਲ ਭੈਣ ਭਰਾਵਾਂ ਵਾਂਗ ਚੱਲਦੇ ਸਾਂ। ਜਿਸ ਤਰ੍ਹਾਂ ਸੱਕੇ ਭਾਈ ਹੁੰਦੇ ਨਾ, ਹਾਂਜੀ। ਇਸ ਤਰ੍ਹਾਂ ਸਾਡਾ ਰਹਿਣ ਬਹਿਣ ਸੀ। ਬਲਕਿ ਕਿ ਵਿਆਹ ਸ਼ਾਦੀਆਂ ਦੇ ਉੱਤੇ ਇੱਕ ਦੂਸਰੇ ਦੀ ਜੰਜੇ ਵੀ ਜਾਂਦੇ ਸਾਂ। ਅੱਛਾ, ਜਾਂਦੇ ਸੀ? ਹਾਂ। ਸਹੀ ਹੋ ਗਿਆ। ਹਾਂ। ਕਿਤੇ ਇਹ ਤੇ ਨਹੀਂ ਹੈ ਕਿ ਤੁਹਾਡੇ ਵੱਡੇ ਜਿਹੜੇ ਨੇ ਪਿੱਛੋਂ ਸਿੱਖ ਹੋਣ, ਇੱਕ ਖਾਨਦਾਨ ਮੁਸਲਮਾਨ ਹੋ ਗਿਆ, ਇੱਕ ਰਹਿ ਗਿਆ ਸਿੱਖ, ਇਸ ਤਰ੍ਹਾਂ ਤਾਂ ਨਹੀਂ ਹੈ ਕਹਾਣੀ ਇੱਥੋਂ ਦੀ? ਇਹ ਇੰਡੀਆ ਦੇ ਜਿੰਨੇ ਵੀ ਲੋਕ ਨੇ ਨਾ, ਹਾਂਜੀ, ਇਹ ਸਾਰੇ ਸਿੱਖਾਂ ਤੋਂ ਹੀ ਮੁਸਲਮਾਨ ਹੋਏ ਨੇ। ਹਾਂਜੀ, ਹਿੰਦੂਆਂ ਤੋਂ ਜਾਂ ਸਿੱਖਾਂ ਤੋਂ? ਹਾਂ। ਤੁਹਾਡੇ ਵੀ ਵੱਡੇ ਸਿੱਖਾਂ ਤੋਂ ਮੁਸਲਮਾਨ ਹੋਏ ਨੇ? ਉਹ ਤੇ ਜੀ ਹੋਏ ਤੇ ਸਿੱਖਾਂ ਤੋਂ ਨਹੀਂ, ਮੈਂ ਕਿ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ 100 ਸਾਲ ਪਹਿਲਾਂ ਹੋਏ ਨੇ, 200 ਸਾਲ ਪਹਿਲਾਂ ਹੋਏ ਨੇ। ਅੱਛਾ ਅੱਛਾ। ਇਹ ਨਹੀਂ ਹੀ ਕਹਿ ਸਕਦੇ। ਵੈਸੇ ਹਨ ਉਹ ਵੀ ਸਿੱਖਾਂ ਤੋਂ ਮੁਸਲਮਾਨ ਹੋਏ। ਤੁਹਾਡੀ ਕਿਉਂਕਿ ਇੱਕੋ ਹੀ ਬਰਾਦਰੀ ਹੈ ਨਾ? ਇੱਕੋ ਹੀ ਬਰਾਦਰੀ, ਤੁਹਾਡੀ ਜਠੌਲ ਗੋਤ ਹੈ। ਬਰਾਦਰੀ ਹੈ। ਸਹੀ। ਹਾਂ ਅੱਛਾ ਬਜ਼ੁਰਗੋ, ਜਦੋਂ ਪੜ੍ਹਦੇ ਹੁੰਦੇ ਸੀ ਜੀ, ਤੁਹਾਡੇ ਨਾਲ ਕਿਹੜੇ ਕਿਹੜੇ ਬੱਚੇ ਪੜ੍ਹਦੇ ਸਨ? ਕੋਈ ਨਾਂ ਚੇਤਾ ਨੇ? ਨਾ ਹੁਣ ਬਚਪਨ ਸੀ ਇੰਨੇ ਤੇ ਨਹੀਂ। ਇੱਕ ਐਪੇ ਜੋ ਕਹਿੰਦਾ ਸੀ ਹੀਰਾ ਸਿੰਘ, ਉਹਦਾ ਪੁੱਤਰ ਸੀ ਬਾਲ ਸਿੰਘ, ਸੱਦਾ ਸਿੰਘ, ਤਾਰਾ ਸਿੰਘ। ਅੱਛਾ। ਉਹਨਾਂ ਦਾ ਬੱਚਾ ਸੀ ਕਰਨੈਲ ਸਿੰਘ, ਉਹ ਸਾਡੇ ਨਾਲ ਪੜ੍ਹਦਾ ਸੀ। ਕਰਨੈਲ ਸਿੰਘ ਪੜ੍ਹਦਾ ਸੀ ਤੁਹਾਡੇ ਨਾਲ? ਹਾਂ। ਸਹੀ ਹੋ ਗਿਆ। ਉਹ ਹਿੰਦੂਆਂ ਦੇ ਬੱਚੇ ਸਨ। ਮਹਿੰਦਵਾਈਓਂ ਬੱਚੇ ਪੜ੍ਹਦੇ ਹਾਂ, ਰਾਤੋਂ ਬਸਰਾਵਾਂ ਤੋਂ ਪੜ੍ਹਦੇ ਸਨ। ਅੱਛਾ। ਤੇ ਉਹਨਾਂ ਹੁਣ ਬੱਚਿਆਂ ਦੇ ਨਾਂ ਤੇ ਫਿਰ ਦੁਬਾਰਾ ਨਾ ਸਾਹਮਣੇ ਆਏ ਤੇ ਨਾ ਯਾਦ ਰਹੇ ਅੱਛਾ, ਨੇ। ਤੇ ਜਿਹੜੇ ਮਾਸਟਰ ਪੜਾਉਂਦੇ ਸਨ ਹਾਂ, ਉਹਨਾਂ ਦਾ ਕੋਈ ਨਾਂ ਚੇਤਾ? ਉਹਨਾਂ ਦਾ ਨਾਂ ਸਰਜੀਤ ਸਿੰਘ ਸੀ। ਚੰਦ ਇੱਕ ਦੋ ਦਾ ਨਹੀਂ ਯਾਦ, ਨਹੀਂ ਤੇ ਬਾਅਦ ਚ ਨਹੀਂ ਯਾਦ ਰਹੇ। ਸਰਜੀਤ ਸਿੰਘ ਜਿਹੜੇ ਸੀ ਉਹ ਤੁਹਾਨੂੰ ਪੜਾਉਂਦੇ ਸਨ? ਆਹੋ, ਪੜਾਉਂਦੇ। ਉਹ ਉਸੇ ਪਿੰਡ ਦੇ ਸਨ ਜਿੱਥੋਂ ਦਾ? ਕਲਾਸ ਵਾਲੇ ਦੇ ਹਨ। ਅੱਛਾ, ਕਲਾਸ ਵਾਲੇ ਦੇ ਹਾਂ। ਸਨ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਇਹ ਜਿਹੜਾ ਪਿੰਡ ਹੈ ਤੁਹਾਡਾ, ਹਾਂ। ਇਹਦੀ ਜ਼ਮੀਨ ਜਿਹੜੀ ਸੀ ਕਿਸ ਤਰ੍ਹਾਂ ਪਾਣੀ ਦਿੰਦੇ ਸੀ ਉਹਨੂੰ? ਖੂਹਾਂ ਦਾ ਪਾਣੀ ਹੁੰਦਾ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਇਹ ਖੂਹਾਂ ਦਾ ਪਾਣੀ ਸੀ ਉਸ ਵਕਤ। ਇਹ ਪਾਕਿਸਤਾਨ ਬਣਨ ਤੋਂ ਬਾਅਦ ਇਹ ਨਹਿਰ ਖੋਦੀ ਗਈ ਹੈ। ਅੱਛਾ। ਹਾਂਜੀ। तो फिर ये नहर 55-56 ਤੋਂ ਬਾਅਦ ਹੀ ਪਾਣੀ ਦੇਣ ਲੱਗੀ ਹੈ। ਸਹੀ। ਹਾਂ। ਤੇ ਪਿੰਡ ਦੇ ਆਲੇ ਦੁਆਲੇ ਵਾਹਵਾ ਖੂਹ ਲੱਗੇ ਸਨ? 18-20 ਖੂਹ ਹਨ ਸਾਡੇ। ਕੋਈ ਨਾਂ ਚੇਤਾ ਕਿਹੜੇ ਕਿਹੜੇ ਖੂਹ, ਕਿਹੜੇ ਕਿਹੜੇ ਨਾਂ ਤੇ ਵੱਜਦਾ ਸੀ? ਇੱਕ ਖੂਹ ਨੂੰ ਧਰੇਕਾਂ ਵਾਲਾ ਆਂਦੇ ਹਨ, ਇੱਕ ਸੀ ਇੱਧਰ ਉਹ ਤੂਤਾਂ ਵਾਲਾ ਆਂਦੇ ਹਨ। ਅੱਛਾ। ਇੱਥੇ 2 ਖੂਹ ਸਨ ਸਿੱਖਾਂ ਦੇ, ਉਹਨਾਂ ਨੂੰ ਭੇੜਾਂ ਆਂਦੇ ਹਨ। ਅੱਛਾ। ਇੱਕ ਪਰੇ ਖੂਹ ਸੀ ਕੋਈ 4 ਕਿੱਲੇ, ਉਸ ਨੂੰ ਬੋੜਾ ਖੂਹ ਆਂਦੇ ਹਨ। ਹਾਂਜੀ। 2 ਇਹ ਘਰਾਂ ਵਿੱਚ ਥਾਂ ਹਨ, 2 ਖੂਹ, ਇਹਨਾਂ ਨੂੰ ਨਵੇਂ ਖੂਹ ਆਂਦੇ ਹਨ। ਅੱਛਾ, ਨਵਾਂ ਖੂਹ। ਹਾਂ। ਇੱਥੇ ਸੀ ਇੱਕ ਉਹਨੂੰ ਵਾਲਿਆਂ ਵਾਲਾ ਖੂਹ ਆਂਦੇ ਹਨ, ਉਹ ਉਹਨਾਂ ਦੀ ਬਰਾਦਰੀ ਦਾ ਸੀ। ਸਹੀ ਸਹੀ ਸਹੀ। ਸਾਡਾ ਖੂਹ ਸੀ ਅੱਗੇ, ਉਹਨੂੰ ਹਾਜੀਆਂ ਵਾਲਾ ਆਂਦੇ ਸਨ। ਅੱਛਾ। ਹਾਂ। ਉਸ ਤੋਂ ਅੱਗੇ 2 ਖੂਹ ਸਨ। ਉਹ ਇੱਕ
ਇਹਨਾਂ ਮੁਸਲਮਾਨਾਂ ਤੇ ਸਿੱਖਾਂ ਦੇ ਰਲ ਕੇ ਉਹਨਾਂ ਲਾਏ ਸਨ। ਸਹੀ ਹੋ ਗਿਆ। ਹਾਂਜੀ, ਐਸੇ ਤਰ੍ਹਾਂ ਹਿਸਾਬ ਸੀ। ਸਾਡੀਆਂ ਬਹੁਤੀਆਂ ਚੀਜ਼ਾਂ ਸਾਂਝੀਆਂ ਹੀ ਸਨ। ਅੱਛਾ, ਸਾਂਝੀਆਂ ਸੀ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਉਹਨਾਂ ਦੱਸੋ ਸਭ ਨੂੰ ਜ਼ਮੀਨ ਭਾਂਡੇ ਵਾਲਾ ਜਿਹੜਾ ਸਿੱਖ ਸੀ ਉਹਦਾ ਕੀ ਨਾਂ ਸੀ? ਸਿੱਖ ਤੇ ਸੀ, ਮੈਨੂੰ ਨਾਂ ਯਾਦ ਨਹੀਂ ਰਿਹਾ। ਕੋਈ ਵੀ ਨਹੀਂ ਯਾਦ? ਨਹੀਂ, ਉਸ ਦਾ ਨਾਂ ਨਹੀਂ ਯਾਦ, ਜਿਹਦੀ ਜ਼ਮੀਨ ਜ਼ਿਆਦਾ ਸੀ। ਬਾਕੀ ਰੂੜ ਸਿੰਘ ਸੀ, ਖਜਾਨ ਸਿੰਘ ਸੀ, ਦੀਵਾਨ ਸਿੰਘ ਸੀ। ਅੱਛਾ। ਹਾਂਜੀ, ਤੋ ਮੰਗਾ ਸਿੰਘ ਸੀ, ਮੁਨਸ਼ੀ ਸਿੰਘ ਸੀ। ਇਹ ਜਿਹੜੇ ਹਨ ਸਿੱਖ ਪੁਰਾਣੇ ਹਨ। ਅੱਛਾ, ਇਹਨਾਂ ਦਾ ਵੀ ਵਾਹ ਜ਼ਮੀਨ ਸੀ। ਕਪੂਰ ਸਿੰਘ ਸੀ, ਸੋਹਣ ਸਿੰਘ ਸੀ। ਹਾਂਜੀ, ਇਹ ਤੇ ਉਡਨੇ ਪੁੱਡਨੇ ਹਨ ਦੋਏ ਭਰਾ। ਅੱਛਾ। ਹਾਂ। ਉਡਨੇ ਪੁੱਡਨੇ ਕੀ ਮਤਲਬ? ਮਤਲਬ ਹੈ ਕਿ ਇਹ ਥੋੜੀ ਬਹੁਤੀ ਚੀਜ਼ ਖੋ ਖਾ ਲਿਆਉਣੀ। ਅੱਛਾ, ਚੋਰੀ ਚੋਰੀ ਕਰਦੇ ਸਨ। ਆਹੋ। ਸਹੀ ਹੋ ਗਿਆ। ਤੁਹਾਡੇ ਪਿੰਡ 'ਚ ਮੇਲਾ ਵੀ ਲੱਗਦਾ ਹੁੰਦਾ ਸੀ? ਨਹੀਂ, ਇੱਥੇ ਮੇਲਾ ਨਹੀਂ ਲੱਗਾ। ਤੇ ਕਿਤੇ ਆਲੇ ਦੁਆਲੇ ਪਿੰਡਾਂ 'ਚ? ਤੇ ਜੋ ਕਿ ਮੇਲਾ ਲੱਗਦਾ ਸੀ ਇੱਥੇ ਆ ਹੁਣ 9ਵੀਂ 10ਵੀਂ ਚੇਤਰ ਦੀ ਲੱਗਣਾ ਹੈ। ਅੱਛਾ। ਹਰ ਸਾਲ ਮੇਲਾ ਲੱਗਦਾ ਹੈ। ਤੋ ਸਿੱਖ ਲੋਕ ਫਿਰ ਬੜਾ ਸ਼ਰਾਬ ਸ਼ਰੂਬ ਪੀਣਾ ਤੇ ਲਲਕਾਰੇ ਮਾਰਨੇ ਤੇ ਤਮਾਸ਼ੇ ਕੰਜਰੀਆਂ ਵਗੈਰਾ ਗਾਉਂਦੀਆਂ ਸਨ। ਅੱਛਾ। ਹਾਂਜੀ, ਮਦਾਰੀ ਸ਼ਦਾਰੀ ਹੋਰ ਬੜੇ ਖੇਲ ਤਮਾਸ਼ੇ ਹੁੰਦੇ ਸਨ। ਕਬੱਡੀ ਵੀ ਹੁੰਦੀ ਰਹੀ ਹੈ? ਕਬੱਡੀ ਵੀ ਹੁੰਦੀ ਰਹੀ ਹੈ। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ? ਸਾਡੇ ਪਿੰਡ 'ਚ ਨਹੀਂ, ਮਸ਼ਹੂਰ ਨਹੀਂ ਕੋਈ ਹੋਇਆ। ਅੱਛਾ। ਨਾਰਮਲ। ਤੇ ਕੋਈ ਦੂਸਰਾ ਕੋਈ ਪੁਰਾਣੀ ਗੱਲਬਾਤ, ਕੋਈ ਚੋਰੀ ਚੋਰੀ ਕੀਤੀ ਹੋਵੇ ਜਾਂ ਕੋਈ ਲੜਾਈ ਆਪਸ 'ਚ ਹੋ ਗਈ ਹੋਵੇ ਸਿੱਖਾਂ ਦੀ ਜਾਂ ਮੁਸਲਮਾਨਾਂ ਦੀ? ਇਹ ਵਿਸਾਖੀ ਦੇ ਉੱਤੇ ਇੱਕ ਦਫਾ ਹੋਣ ਲੱਗੀ ਸੀ। ਉਹ ਜਿਹੜੇ ਸਿੱਖ ਲੋਕ ਸਨ ਉਹ ਕਹਿੰਦੇ ਹਨ ਵੀ ਅਸਾਂ ਵਿਸਾਖੀ ਕਲਾਸ ਵਾਲੇ ਲੱਗਦੀ ਹੁੰਦੀ ਸੀ। ਅੱਛਾ। ਇਹ ਜਿੰਨੇ ਦੁਆਲੇ ਦੇ ਪਿੰਡ ਨੇ ਸਾਰੇ ਕਲਾਸ ਵਾਲੇ ਜਾਂਦੇ ਹਨ, ਉੱਥੇ ਭੰਗੜੇ ਮਾਰਨੇ, ਸ਼ਰਾਬਾਂ ਪੀਣੀਆਂ, ਆਪਣੀਆਂ ਆਪਣੀਆਂ ਹਾਠਾਂ ਲੈ ਕੇ ਜਾਣਾ ਉਹਨਾਂ। ਇਹ ਵੀ ਇੱਕ ਦਫਾ ਇੱਕ ਸਾਲ ਆਖਣ ਲੱਗੇ ਪਿਆ ਹਾਂ ਵੀ ਪਿੰਡ ਦੇ ਦੁਆਲੇ ਫੇਰਾ ਮਾਰਨਾ। ਅੱਛਾ। ਉਹ ਮੁਸਲਮਾਨ ਕਹਿਣ ਲੱਗੇ ਕਿ ਹਾਂ ਨਹੀਂ, ਇਹ ਮਾਰਨ ਦੇਣਾ, ਤੁਸੀਂ ਸ਼ਰਾਬ ਪੀਂਦੇ ਹੋ ਪੀਓ, ਜਾਓ ਉੱਥੇ ਜਾ ਕੇ ਜੋ ਮਰਜ਼ੀ ਕਰੋ। ਉਹ ਫਿਰ ਉਹ ਰੋਜ਼ ਦੀ ਡਾਂਗ ਸੋਟਾ ਲੈ ਕੇ ਦੋਨੋਂ ਵੱਲ ਤਿਆਰ ਹੋ ਗਏ ਲੜਨੇ ਵਾਸਤੇ। ਉਹ ਫਿਰ ਵਿੱਚ ਕੋਈ ਵਡੇਰੇ ਆਦਮੀ ਉਹਨਾਂ ਦੇ ਵੀ ਤੇ ਮੁਸਲਮਾਨਾਂ ਦੇ, ਉਹਨਾਂ ਪੈ ਕੇ ਸਮਝਾਇਆ ਸਮਝੋਇਆ ਵੀ ਉਹ ਫਿਰ ਪਰਾਂ ਕਲਾਸ ਵਿੱਚ ਤੁਰ ਗਏ, ਵਾਪਸ ਆ ਗਏ। ਅੱਛਾ, ਲੜਾਈ ਬਚ ਗਈ? ਲੜਾਈ ਤੋਂ ਬਚ ਗਏ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਜਿਹੜੇ ਸਿੱਖ ਰਹਿੰਦੇ ਸੀ ਇੱਥੇ, ਤੁਹਾਡੇ ਲੋਕ ਜਾਂ ਤੁਸੀਂ ਬੱਚੇ ਹੁੰਦੇ ਸੀ, ਇਹਨਾਂ ਦੇ ਘਰਾਂ 'ਚ ਚਲੇ ਜਾਂਦੇ ਹੁੰਦੇ ਸੀ? ਬਿਲਕੁਲ ਜਾਂਦੇ। ਤੁਹਾਡਾ ਵਧੀਆ ਜਿਹੜਾ ਯਾਰ ਸੀ ਪਿੰਡ ਦੇ ਵਿੱਚ ਜਿਹਦੇ ਨਾਲ ਖੇਲਦੇ ਰਹੇ ਹੋ, ਉਹਦਾ ਕੀ ਨਾਂ ਸੀ? ਉਹਦੇ ਭੁੱਲ ਹੀ ਗਏ ਨੇ ਮੈਨੂੰ। ਨਹੀਂ, ਉਹਨਾਂ ਦੇ ਪਿਓ ਦਾ ਨਾਂ ਯਾਦ ਹੋਵੇ? ਉਹਨਾਂ ਪਿਓ ਨਾਂ ਮੁਨਸ਼ੀ। ਅੱਛਾ, ਮੁਨਸ਼ੀ ਦਾ ਲੜਕਾ ਸੀ ਤੁਹਾਡਾ ਬੇਲੀ? ਹਾਂ। ਤੇ ਇਹਨਾਂ ਦੇ ਘਰ ਆਉਣ ਜਾਣ ਹੈਗਾ ਸੀ ਤੁਹਾਡਾ? ਬਿਲਕੁਲ, ਇੱਕ ਜੀ ਦੇ ਘਰ ਖੇਡਦੇ ਹਾਂ। ਡੰਡੇ ਫੜੇ, ਖਿਜੂਏ ਦੇ ਉਹ ਗੋਲੇ ਬਣਾਏ ਉਤਰਦੇ। ਅੱਛਾ। ਉਹਦੇ ਨਾਲ ਖੇਡਦੇ ਰਹਿੰਦੇ ਹਾਂ। ਅੱਛਾ, ਖੇਡਦੇ ਰਹਿੰਦੇ? ਹਾਂ, ਬਾਹਰ ਇਸ ਤਰ੍ਹਾਂ ਨਿਕਲਣ ਤੇ ਖੇਡਣਾ। ਪਿੰਡ ਦੇ ਵਿੱਚ ਛੱਪੜ ਵੀ ਹੈ ਸੀ? 3 ਛੱਪੜ ਸਨ ਇਸ ਪਿੰਡ ਦੇ ਵਿੱਚ? ਕਿਹੜੀ ਕਿਹੜੀ ਸਾਈਡ ਤੇ ਸਨ? ਇਹ ਚੜ੍ਹਦੇ ਪਾਸੇ ਹੀ, ਇੱਕ ਥੋੜਾ ਜਿਹਾ ਚੜ੍ਹਦੇ ਦੀ ਤੇ ਪਹਾੜ ਦੀ ਗੁੱਟ ਤੇ ਸੀ। ਇੱਕ ਇਹ ਛੱਪੜ ਰਹਿ ਗਿਆ ਹੁਣ ਸਿਰਫ। ਅੱਛਾ, ਥੋੜਾ ਜਿਹੜਾ ਹੈ। ਹਾਂ, ਬਾਕੀ ਦੋਨੋਂ ਉਹ ਹੋਰ ਕੱਚੇ। ਤੇ ਗੁਰਦੁਆਰੇ ਕਿੰਨੇ ਸੀ ਪਿੰਡ ਦੇ ਵਿੱਚ? ਇੱਕ। ਉਹ ਕਿਹੜੇ ਬੰਨੇ ਸੀ? ਉਹ ਹੈ ਪਾਸੇ ਆ ਸ਼ਮਾਲ ਦੀ ਤਰਫ। ਹੁਣ ਹੈਗਾ ਕਿ ਖਤਮ ਹੋ ਗਿਆ? ਖਤਮ ਹੋ ਗਏ ਆ, ਉੱਥੇ ਉਹਨਾਂ ਮਸਜਿਦ ਹੈ ਤਕਰੀਬਨ। ਅੱਛਾ, ਮਸਜਿਦ ਬਣ ਗਈ? ਹਾਂ। ਸਹੀ ਹੋ ਗਿਆ। ਤੇ ਉਸ ਵੇਲੇ ਮਸਜਿਦਾਂ ਕਿੰਨੀਆਂ ਸੀ ਪਿੰਡ 'ਚ? ਉਸ ਵਕਤ 2 ਹੀ ਸਨ। ਅੱਛਾ, 2 ਸੀ। ਹਾਂ। ਸਹੀ ਹੋ ਗਿਆ। ਖੂਹ ਲੱਗਾ ਸੀ ਪਾਣੀ ਪੀਣ ਵਾਲਾ? ਸਾਰੇ ਖੂਹ ਜਿਹੜੇ ਸਾਰੇ ਚੱਲਦੇ ਹੁੰਦੇ ਹਨ। ਜਿਹੜਾ ਵਿੱਚ ਘਰ ਪਿੰਡ ਦੇ ਲੱਗਾ ਹੁੰਦਾ? ਉਹ ਮਸਜਿਦ ਦੇ ਕੋਲ ਸੀ, ਮਸਜਿਦ 'ਚ ਖੂਹ ਸੀ। ਅੱਛਾ। ਲੇਕਿਨ ਉਸ ਦਾ ਪਾਣੀ ਪੀਂਦੇ ਨਹੀਂ ਸਾਂ। ਉਹਦੇ ਵਿੱਚ ਉਹ ਡੱਡੂ ਤੇ ਕਛੋਪਰ ਵਗੈਰਾ ਉਹ ਹੋ ਗਏ ਸਨ। ਉਹਨਾਂ ਸਿਰਫ ਇਹ ਸੀ ਕਿ ਮਸਜਿਦ ਨਹਾ ਲਿਆ, ਵੁਜ਼ੂ ਕਰ ਲਿਆ ਮਸਜਿਦ 'ਚ। ਅੱਛਾ। ਤੇ ਪੀਣ ਵਾਸਤੇ ਦੁਆਲੇ ਖੂਹ ਚੱਲਦੇ ਨੇ, 12 ਮਹੀਨੇ ਚੱਲਦੇ ਹਨ। ਅੱਛਾ। ਉਹਨਾਂ ਖੂਹਾਂ ਦਾ ਪਾਣੀ ਪੀਂਦੇ ਸਾਂ। ਸਹੀ ਹੋ ਗਿਆ। ਫਿਰ ਬਾਅਦ ਦੇ ਵਿੱਚ ਆਸਤਾ ਆਸਤਾ ਨਲਕੇ ਬਣ ਗਏ, ਨਲਕਿਆਂ ਦਾ। ਹੁਣ ਇਹ ਦੱਸੋ ਮੈਨੂੰ, ਜਦੋਂ 47 ਦੀ ਵੰਡ ਹੋਈ ਹੈ, ਉਸ ਵੇਲੇ ਕੀ ਕੁਝ ਹੋਇਆ ਸਿੱਖਾਂ ਦੇ ਨਾਲ? ਉਹ ਕਿਸ ਤਰ੍ਹਾਂ ਇੱਥੋਂ ਗਏ? ਉਸ ਵਕਤ ਇਹ ਸੀ ਕਿ ਪਹਿਲਾਂ ਸਭ ਤੋਂ ਜ਼ਿਆਦਾ ਤੇ ਇੰਡੀਆ ਦੇ ਵਿੱਚ ਜਿਹੜਾ ਇੰਡੀਆ ਬਣਿਆ ਨਾ, ਜਿਹੜਾ ਹਿੱਸਾ, ਉਹਦੇ ਵਿੱਚ ਉਹਨਾਂ ਲੋਕਾਂ ਮੁਸਲਮਾਨਾਂ ਦੇ ਜ਼ਿਆਦਤੀਆਂ ਕੀਤੀਆਂ। ਉਹ ਜਿਸ ਲੋਕ ਇੱਧਰ ਆਏ ਮਹਾਜਰ ਹੋ ਕੇ, ਤੇ ਉਹਨਾਂ ਨੂੰ ਵੇਖਿਆ ਸੁਣਿਆ ਤੇ ਲੋਕਾਂ ਕੋਲ ਬਰਦਾਸ਼ਤ ਨਾ ਹੋਇਆ। ਅੱਛਾ। ਫਿਰ ਇਹ ਲੋਕੀ ਵੀ ਉਹਨਾਂ ਦੇ ਲੱਗ ਪਏ ਕਰਨ। ਉਹ ਫਿਰ ਸਿੱਖ ਜੇ ਨਾ ਉਹ ਆਪਣੇ ਇਕੱਠੇ ਹੋ ਕੇ ਜਥੇ ਬਣਾ ਕੇ ਮੁਸਲਮਾਨਾਂ 'ਤੇ ਵਾਰ ਕਰ ਲਿਆ, ਮੁਸਲਮਾਨ ਆਪਣਾ ਬਣਾ ਕੇ ਤੇ ਉਹਨਾਂ 'ਤੇ ਕਰਦੇ ਹਨ। ਫਿਰ ਆਸਤਾ ਆਸਤਾ ਉਹਨਾਂ ਨੂੰ ਇੱਥੋਂ ਧਕੇਲ ਕੇ ਤੇ ਇਹ ਕਲਾਸ ਵਾਲਾ ਪਿੰਡ ਕਸਬਾ ਚੰਗਾ ਤਗੜਾ,
ਅੱਛਾ ਛੋਟਾ ਜਿਹਾ ਸ਼ਹਿਰ ਹੀ ਹੈ। ਉੱਥੇ ਫਿਰ ਉਹ ਇਕੱਠੇ ਹੋਏ ਨੇ। ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਨ ਹਾਂਜੀ, ਉਹ ਕਿਸ ਵੇਲੇ ਨਿਕਲੇ ਸੀ ਪਿੰਡੋਂ? ਉਹ ਦਿਨ ਹੀ ਨਿਕਲੇ ਸਨ। ਤੁਹਾਡੇ ਪਿੰਡ ਵਾਲੇ ਮੁਸਲਮਾਨਾਂ ਨੇ ਉੱਤੇ ਹਮਲਾ ਤਾਂ ਨਹੀਂ ਕੀਤਾ? ਨਹੀਂ, ਅਸਾਂ ਹਮਲਾ ਨਹੀਂ ਕੀਤਾ। ਹੂੰ। ਉਹਨਾਂ ਨੂੰ ਪਤਾ ਸੀ ਵੀ ਹੁਣ ਇਹ ਮਤਲਬ ਵੀ ਅਸਾਂ ਉਧਰ ਜਾਣਾ ਹੈ। ਹੂੰ ਤੋ ਇਧਰੋਂ ਅੱਗੋਂ ਲੋਕੀ ਆਣ ਕੇ ਨਾ ਸਿੱਖ ਤੇ ਉਹ ਕਲਾਸ ਵਿੱਚ ਬਹਿ ਗਏ ਸਨ। ਅੱਛਾ ਹਾਂਜੀ, ਇਹ ਇੱਥੋਂ ਇਹ ਭਲੇਰ ਨਾਲ ਇੱਥੇ ਜ਼ੈਲਦਾਰ ਹੁੰਦਾ ਸੀ ਸਿੱਖ। ਅੱਛਾ ਪਹਿਲਾਂ ਉਹਦੀ ਪਨਾਹ 'ਚ ਗਏ ਨੇ ਉਹ। ਉਹਦਾ ਕੋਈ ਨਾਂ ਚੇਤਾ ਜ਼ੈਲਦਾਰ ਦਾ? ਨਹੀਂ, ਨਾਂ ਨਹੀਂ ਅੱਛਾ, ਨਾਂ ਚੇਤਾ ਨੀ ਰਿਹਾ। ਚੇਤਾ। ਅੱਛਾ ਉਹਦੇ ਕੋਲ ਗਏ ਨੇ? ਉਹਦੇ ਕੋਲ ਗਏ ਨੇ। ਹੂੰ। ਕੋਈ 2-4 ਦਿਨ ਉੱਥੇ ਰਹੇ ਨੇ। ਹੂੰ। ਇਹਨਾਂ ਫਿਰ ਇੱਥੋਂ ਉਹ ਜਿਹੜਾ ਸੀ ਨਾ ਜ਼ੈਲਦਾਰ, ਹਾਂਜੀ ਉਹਦੀ ਸੀ ਇੱਧਰ ਕਿਤੇ ਲੜਕੀ ਕੇ ਭੈਣ ਵਿਆਹੀ। ਅੱਛਾ ਉਹ ਵਾਪਸ ਆਈ ਆ ਛਾਂਗੀ ਵਾਲ ਵਿਆਹੀ। ਛਾਂਗੀ ਹੂੰ ਉੱਥੋਂ ਵਾਪਸ ਆਈ ਤੇ ਰਾਤੇ ਦੇ ਜਿਹੜੇ ਲੋਕ ਸਨ ਇਹਨਾਂ ਉਹਨੂੰ ਲੁੱਟ ਲਿਆ। ਅੱਛਾ ਹਾਂਜੀ, ਉਹ ਫਿਰ ਇੱਥੇ ਆਣ ਕੇ ਆਪਣੇ ਭਰਾ ਕੋਲ ਰੋਈ ਪਿੱਟੀ। ਹੂੰ ਇਹ ਫਿਰ ਜਿੰਨੇ ਪੈਸੇ ਸਨ ਹੈਗਾ ਨੇ ਇੱਥੇ ਬੈਠੇ ਸਿੱਖ, ਹੂੰ ਇਹਨਾਂ ਸਾਰਿਆਂ ਫਿਰ ਉਹ ਡੰਡੇ ਸੋਟੇ ਉਦੋਂ ਤਲਵਾਰਾਂ ਤੇ ਬਰਛੀਆਂ ਹੀ ਹਨ। ਹਾਂਜੀ ਉਹ ਲੈ ਕੇ ਤੇ ਇਹ ਰਸਤੇ ਫਿਰ ਪੀਜੋ ਕਿਆਂ ਦੀ ਗਏ ਨੇ। ਅੱਛਾ ਪੀਜੋ ਕਿਆਂ ਦੇ ਲੰਘ ਕੇ ਤੇ ਪਰਾਂ ਜਾ ਕੇ ਤੇ ਰਾਤੇ ਫਿਰ ਇਹਨਾਂ ਨਾ ਉਸ ਪਿੰਡ ਦੇ ਵਿੱਚ ਅੱਗ ਲਾਈ ਏ ਹੂੰ ਤੇ ਲੋਕਾਂ ਨੂੰ ਮਾਰਿਆ। 22 ਬੰਦੇ ਰਾਤੇ ਦੇ ਮਾਰੇ ਸਨ ਇਹਨਾਂ ਉਸਦੇ ਸਿੱਖਾਂ ਨੇ। ਅੱਛਾ ਤੇ ਉਹ ਪਿੰਡ ਨੂੰ ਅੱਗ ਲਾ ਦਿੱਤੀ, ਕੋਈ ਘਰ ਸੜੇ ਸੁੜੇ। ਹੂੰ ਆਪਣੀ ਭੈਣ ਦਾ ਬਦਲਾ ਲਿਆ ਉਹਨਾਂ ਬਦਲਾ ਲਿਆ। ਹੂੰ ਉਸ ਤੋਂ ਬਾਅਦ ਫਿਰ ਅੱਗੋਂ ਅਗਲੇ ਪਿੰਡ ਜਿਹੜੇ ਹਨ ਮੁਸਲਮਾਨ ਉਹ ਇਕੱਠੇ ਹੋ ਗਏ। ਇੱਕ ਉਸ ਵਕਤ ਥਾਣੇਦਾਰ ਜਿਹੜਾ ਸੀ SHO ਉਹ ਵੀ ਮੁਸਲਮਾਨ, ਉਦੋਂ ਆਪਣਾ ਬਾਲ ਬੱਚਾ ਮਰਵਾ ਕੇ ਆਏ ਅਸੀਂ। ਹੂੰ ਉਹ ਸਤਰਾ ਆਉਣ ਲੱਗਾ ਸੀ। ਹੂੰ ਉਸ ਵੇ ਸਤਰਾ ਵਾ ਉਹਨੂੰ ਥਾਣੇਦਾਰ ਨੂੰ ਪਤਾ ਕੀਤੋ ਨੇ, ਉਹਨਾਂ ਫਿਰ ਨਾਲ ਮੁਸਲਮਾਨ ਲਏ। ਫਿਰ ਇਹਨਾਂ ਦੇ ਮਗਰ ਉਹ ਵੀ ਚੜੇ। ਹੂੰ ਇੱਥੇ ਫਿਰ ਕੋਈ ਸਿੱਖਾਂ ਦਾ ਵੀ ਨੁਕਸਾਨ ਹੋਇਆ। ਹੂੰ ਨੁਕਸਾਨ ਹੋਇਆ, ਵਾਵਾ ਜੀ ਮਰੇ। ਇੱਥੋਂ ਫਿਰ ਉਹ ਸਿੱਧੇ ਕਲਾਸ ਵਾਲੇ ਤੇ ਇਹ ਜਿਹੜਾ ਸੀ ਨਾ ਭਲੇਰਵਾ ਜੈਸਾ ਇਹ ਵੀ ਉੱਠ ਕੇ ਤੇ ਕਲਾਸ ਵਿੱਚ ਤੁਰ ਗਏ ਅੱਛਾ ਵੀ ਹੁਣ ਸਾਨੂੰ ਨਾ ਆਣ ਕੇ ਇੱਥੇ ਮਾਰਨਾ। ਉਹ ਫਿਰ ਸਾਰਾ ਜੱਥਾ ਉੱਥੇ ਕਲਾਸ ਵਾਲੇ ਜਮ੍ਹਾਂ ਹੋਇਆ। ਹੋਰ ਵੀ ਆਣ ਕੇ ਹੁੰਦੇ ਨੇ ਤੁਹਾਡੇ ਤੇ ਪਿੰਡ ਵਾਲੇ ਵੀ ਉੱਥੇ ਹੀ ਗਏ? ਸਾਡੇ ਪਿੰਡ ਵੀ ਆ, ਬਸਰਾ, ਭਲੇਰ ਜਿਤਨੇ ਵੀ ਆ ਇਰਦ ਗਿਰਦ ਦੇ ਸਨ ਨਾ, ਹੂੰ। ਇਹ ਸਾਰੇ ਕਲਾਸ ਵਿੱਚ ਜਮ੍ਹਾਂ ਹੋ ਗਏ। ਅੱਛਾ, ਹੋਰ ਵੀ ਆਪਣਾ ਸਮਾਨ ਚੁੱਕ ਕੇ ਲਗੇ ਕਿ ਇੱਥੇ ਹੀ ਛੱਡ ਗਏ ਸਾਰਾ ਕੁਝ? ਵੇਖੋ ਜੀ, ਸਾਰਾ ਤੇ ਚੁੱਕਿਆ ਹੀ ਨਹੀਂ ਸੀ ਨਾ ਜਾਂਦਾ। ਕੋਈ ਥੋੜਾ ਬਹੁਤਾ ਕਪੜਾ ਟਾਕੀ, ਕੋਈ ਪੈਸਾ ਟਗਾ। ਹੂੰ ਹਾਂਜੀ, ਤੋ ਫਿਰ ਇਹ ਵੀ ਕਿ ਜਦੋਂ ਉੱਥੇ ਇਕੱਠੇ ਹੋ ਗਏ ਨੇ ਨਾ, ਤੋ ਫਿਰ ਉਹ ਕਦੀ ਦੂਜੇ ਦਿਨ ਤੀਜੇ ਦਿਨ ਆਉਂਦੇ ਸਨ ਤੁਹਾਡੇ ਪਿੰਡ? ਪਿੰਡ ਹੂੰ ਆਪਣੇ ਇਹਨਾਂ ਸਾਰਿਆਂ ਪਿੰਡਾਂ 'ਚ ਆਣ ਕੇ ਤੇ ਦਾਣਾ ਫੱਕਾ ਕੋਈ ਲੈ ਜਾਣਾ। ਹੂੰ ਕੋਈ ਜਿਹੜੀ ਕੋਈ ਜ਼ਰੂਰਤ ਹੋਈ ਸ਼ਾਇ ਉਹ ਲੈ ਜਾਣੀ। ਹੋਣ ਤੁਸੀਂ ਲੋਕ ਸਾਥ ਦਿੰਦੇ ਰਹੇ ਉਹਨਾਂ ਦਾ? ਅਸਾਂ ਨੇ ਉਹਨਾਂ ਨੂੰ ਡੱਕਿਆ ਵੀ ਤੁਸੀਂ ਕਿਉਂ ਆਉਂਦੇ ਹੋ। ਅੱਛਾ ਹਾਂਜੀ, ਕਿਉਂਕਿ ਬਰਾਦਰੀ ਇਕੱਠੇ ਹੀ ਰਹਿੰਦੇ ਸਾਂ। ਆਪ ਇਕੱਠੇ ਭਰਾ ਸੋ? ਛੇੜ ਤੇ ਉਹ ਛੁੱਟੀ ਜਿਹੜੀ ਉੱਥੋਂ ਮਤਲਬ ਉਹ ਲੜਕੀ ਨੂੰ ਉਹਨਾਂ ਲੁੱਟਿਆ। ਹੂੰ ਤੋ ਉਹ ਫਿਰ ਇਹ ਲੋਕੀ ਜਾ ਕੇ ਤੇ ਇਹਨਾਂ ਬੜਾ ਨੁਕਸਾਨ ਕੀਤਾ। ਇਸ ਤਰ੍ਹਾਂ ਉਸ ਤੋਂ ਜ਼ਿਆਦਾ ਫਿਰ ਬਰਖਲਾਫੀ ਪਈ। ਹੂੰ ਤੋ ਬਹਰਹਾਲ ਅਸਾਂ ਇਹਨਾਂ ਨੂੰ ਨਹੀਂ ਕੁਛ ਆਖਿਆ, ਨਾ ਉਹਨਾਂ ਸਾਨੂੰ ਨੁਕਸਾਨ ਦਿੱਤਾ ਨਾ ਅਸਾਂ ਹੀ। ਪਿਆਰ ਤੋ ਨਾਲ ਹੀ ਗਏ? ਪਿਆਰ ਨਾਲ ਹੀ ਗਏ ਨੇ। ਉਹ ਫਿਰ ਗਵਰਨਮੈਂਟ ਦੀ ਤਰਫੋਂ ਆਰਡਰ ਆਇਆ। ਇੱਥੇ ਕੋਈ ਤਕਰੀਬਨ ਲੱਖ ਦੇ ਕਰੀਬ ਜਮ੍ਹਾਂ ਹੋ ਗਏ ਹਨ ਸਿੱਖ, ਅੱਛਾ ਮਰਦ ਔਰਤਾਂ ਸਭ। ਉਹ ਫਿਰ ਕੋਈ ਮਿਲਟਰੀ ਦੇ ਬੰਦੇ ਆਏ, ਕੋਈ ਪੁਲਿਸ ਦੇ। ਇਹਨਾਂ ਨੂੰ ਫਿਰ ਆਪਣੀ ਹਿਫਾਜ਼ਤ ਦੇ ਵਿੱਚ ਉਹ ਦਰਿਆਓਂ ਪਾਰ ਕਰ ਆਏ। ਅੱਛਾ ਹਿਫਾਜ਼ਤ ਦੇ ਨਾਲ? ਆਪਣੀ ਹਿਫਾਜ਼ਤ 'ਚ। ਤੁਹਾਡੇ ਪਿੰਡ ਕੋਈ ਰਹਿ ਤੇ ਨਹੀਂ ਗਿਆ ਸਿੱਖ? ਨਹੀਂ, ਕੋਈ ਨਹੀਂ ਰਿਹਾ, ਸਾਰੇ ਗਏ ਨੇ? ਸਾਰੇ ਚਲੇ ਗਏ। ਆਲੇ ਦੁਆਲੇ ਪਿੰਡਾਂ 'ਚ? ਇੱਥੇ ਛਿੱਛਰਾ ਹੀ ਰਹੇ ਨੇ। ਅੱਛਾ ਰੂੜ ਸਿੰਘ ਸੀ, ਉਹ ਰਿਹਾ ਲੰਬੜਦਾਰ ਸੀ। ਅੱਛਾ ਇੱਕ ਹੋਰ ਸੀ ਉਹ ਪਿਆਰਾ ਤੇ ਚੰਨਾ, ਦੋ ਭਰਾ ਉਹ ਸਨ, ਉਹ ਰਹੇ ਨੇ। ਉਹ ਮੁਸਲਮਾਨ ਹੋ ਗਏ ਸਨ? ਉਹ ਮੁਸਲਮਾਨ ਹੋ ਗਿਆ। ਹੁਣ ਹੈਗੇ ਨੇ ਕਿ ਫੌਤ ਹੋ ਗਏ ਨੇ? ਉਹ ਪਿਛਲੇ ਤੋਂ ਫੌਤ ਹੋ ਗਏ ਨੇ। ਹੂੰ ਤੋ ਇਹ ਜਿਹਾ ਰੂੜ ਸਿੰਘ ਦੇ ਇੱਕ ਦੋ ਮੁੰਡਾ ਹੈ, ਅੱਛਾ ਅੱਛਾ ਆਪ ਬੂਟੇ ਹੋਰੀ। ਅੱਛਾ ਇਹਨਾਂ ਨੂੰ ਕੁਛ ਨਹੀਂ ਸੀ ਕਿਹਾ ਫਿਰ ਮੁਸਲਮਾਨਾਂ ਨੇ? ਨਹੀਂ, ਕੁਛ ਨਹੀਂ ਕਿਹਾ ਇਹਨਾਂ ਨੂੰ। ਜਿੰਨਾ ਲੋਕੀ ਜਿਹੜੇ ਬਾਲ ਸ਼ਾਲ ਕਟਾ ਰਹੇ ਉਹਨਾਂ, ਹੂੰ ਤੋ ਉਹਨਾਂ ਨੂੰ ਕੁਛ ਨਹੀਂ ਕਿਹਾ। ਤੁਹਾਡੇ ਪਿੰਡ ਦੇ ਵਿੱਚ ਕੋਈ ਮੁੜ ਕੇ ਸਿੱਖ ਆਇਆ ਉਧਰੋਂ? ਨਹੀਂ, ਸਾਡੇ ਪਿੰਡ ਨਹੀਂ, ਕੋਈ ਵੀ ਨਹੀਂ ਆਇਆ? ਕੋਈ ਨਹੀਂ ਆਇਆ। ਅਗਰ ਇਹ ਲੋਕ ਵੀਡੀਓ ਵੇਖਦੇ ਹੁਣ ਤੁਹਾਡੇ ਇਸ ਪਿੰਡ ਵਾਲੇ, ਹਾਂਜੀ, ਕੋਈ ਸੁਨੇਹਾ ਦੇਣਾ ਹੋਵੇ ਉਹਨਾਂ ਨੂੰ ਦੇ ਸਕਦੇ? ਸੁਣਿਆ ਉਹਨਾਂ ਨੂੰ ਖੈਰ ਸ਼ਗਾਲੀ ਦਾ ਹੀ ਦੇਣੇ ਆ। ਸਾਡੇ ਭਰਾ ਨੇ ਸਾਡੇ ਨਾਲ ਅੱਛਾ ਵਕਤ ਉਹਨਾਂ ਗੁਜ਼ਾਰੇ ਆ। ਹਾਂਜੀ ਹਾਂਜੀ, ਕੋਈ ਸਾਡਾ ਆਪਸ ਵਿੱਚ ਏਡਾ ਤਨਾਜ਼ਾ ਨਹੀਂ ਸੀ। ਹੂੰ ਇਹ ਗਵਰਨਮੈਂਟ ਦੀ ਤਰਫੋਂ ਐਸਾ ਹੋਣਾ ਸੀ। ਹੂੰ ਕੋਈ ਦੋ ਹਿੱਸੇ ਬਣ ਗਏ। ਹੂੰ ਤੋ ਅਸੀਂ ਸ਼ੁਕਰ ਅਦਾ ਕਰਨੇ ਆ ਕਿ ਅਸੀਂ ਮਤਲਬ ਕਿ ਇਸ ਹਿੱਸੇ 'ਚ ਆ ਗਏ ਆ। ਹਾਂਜੀ ਤੋ ਆਪਣੇ ਮਤਲਬ ਮਜ਼ਹਬ ਦੇ ਲਿਹਾਜ਼ ਨਾਲ ਫਿਰ ਆਪਣੀ ਇਬਾਦਤ ਕਰਨੇ ਆ। ਹਾਂਜੀ, ਹਾਂਜੀ ਕੋਈ ਸਾਨੂੰ ਰੋਕ ਰੁਕਾਵਟ ਨਹੀਂ ਹੈ। ਸਹੀ ਗੱਲ। ਉਧਰ ਹੁੰਦੇ ਤਾਂ ਖਰੇ ਕਿੰਨੀਆਂ ਕੁ ਤਕਲੀਫਾਂ ਪਾਉਂਦੇ, ਜਿੰਨੀਆਂ ਕੋਈ ਅਸੀਂ ਉੱਥੇ ਹੁਣ ਤਕਲੀਫਾਂ ਸੁਣ ਰਹੇ ਉਹ ਬਰਦਾਸ਼ਤ ਨਹੀਂ ਹੁੰਦੀਆਂ।
ਜਿਹੜੇ ਉਹਨਾਂ ਜ਼ਿਮੀਦਾਰਾਂ ਨਾਲ ਜਿਹੜਾ ਜ਼ਿਮੀਂਦਾਰਾਂ ਵਿਚਾਰਿਆਂ ਕੀ ਮੁਸਲਮਾਨਾਂ ਨਾਲ ਜੋ ਕੁਝ ਹੋ ਰਿਹਾ, ਮੁਸਲਮਾਨਾਂ ਨਾਲ ਜੋ ਕੁਝ ਉੱਥੇ ਹੋ ਰਿਹਾ ਜਾਂ ਕਸ਼ਮੀਰ 'ਚ ਜਾਂ ਇੰਡੀਆ 'ਚ, ਉਹ ਨਹੀਂ ਬਰਦਾਸ਼ਤ ਹੋ ਰਿਹਾ। ਬਾਕੀ ਇੱਥੇ ਅਸੀਂ ਬਿਲਕੁਲ ਸਕੂਨ ਹੈ ਸਾਨੂੰ, ਤੇ ਇਹੀ ਸ਼ੁਕਰ ਖੁਦਾ ਦਾ ਅਦਾ ਕਰਨੇ ਆ ਕਿ ਇਹ ਟੁਕੜਾ ਸਾਨੂੰ ਅਲੱਗ ਮਿਲ ਗਿਆ। ਹਾਂਜੀ, ਹੋ ਸਕਦਾ ਉੱਥੇ ਹੁੰਦੇ ਸਾਡੇ ਨਾਲ ਵੀ ਕੀ ਹਾਲ ਹੁੰਦਾ। ਇਸ ਤਰ੍ਹਾਂ ਹੀ ਹਾਂ, ਇਸ ਪਿੰਡ ਦੇ ਵਿੱਚ ਹੁਣ ਕਿਹੜੀ ਕਿਹੜੀ ਬਰਾਦਰੀ ਬੈਠੀ ਹੈ ਇਸ ਟਾਈਮ? ਇੱਥੇ ਰਾਈ ਬਰਾਦਰੀ ਉਧਰੋਂ ਆ ਕੇ ਬੈਠੀ ਹੈ, ਕੋਈ ਸ਼ੇਖ ਨੇ, ਅੱਛਾ, ਉਹ ਨੇ, ਰਾਈ ਜ਼ਿਆਦਾ ਨੇ, ਸ਼ੇਖ ਵੀ ਹਨ, तो राजपूत ਇੱਥੇ ਕੋਈ ਨਹੀਂ। ਅੱਛਾ ਅੱਛਾ, ਹਾਂ, ਸਹੀ ਹੋ ਗਿਆ ਬਜ਼ੁਰਗੋ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।